ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਸੈਨੋ ਦੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 25 ਤਰੀਕ ਆ ਅਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਰਿਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੋਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਵੀਰ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆ। ਨਾ ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਅੱਜ ਕ੍ਰਿਸਮਸ ਵੀ ਹੈਗੀ ਆ, ਅਤੇ ਸਾਰਿਆਂ ਨੂੰ ਵਧਾਈਆਂ। ਜਿੱਥੇ ਕ੍ਰਿਸਮਸ ਆਪਾਂ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਭਾਈ ਬਚ ਕੇ ਰਹੋ। ਇਸ ਵਾਰੀ ਕ੍ਰਿਸਮਸ ਆਪਣੇ ਆਪਣੇ ਘਰ 'ਚ ਹੀ ਮਨਾਓ। ਅਤੇ ਨਾਲ ਦੀ ਨਾਲ ਆਪਾਂ ਜਿਹੜੇ ਇਹ ਜਿਹੜਾ ਹਫ਼ਤਾ ਆ ਬਹੁਤ ਹੀ ਜਿਹੜਾ ਘੱਲੂ ਘਾਰੇ ਵਾਲਾ ਹਫ਼ਤਾ ਹੈਗਾ ਆ। 25, 26 ਅਤੇ 27 ਦਸੰਬਰ 25 ਅਤੇ 26 ਦਸੰਬਰ ਨੂੰ ਨਵਾਬ ਵਜ਼ੀਰ ਖਾਨ ਦੀ ਕਚਹਿਰੀ 'ਚ ਦੋਨਾਂ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਸੀ। ਅਤੇ 27 ਦਸੰਬਰ ਨੂੰ ਜਿਹੜਾ ਆ 8 ਸਾਲ ਦੇ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ 6 ਸਾਲ ਦੇ ਦੋਨਾਂ ਨੂੰ ਸ਼ਹੀਦ ਕੀਤਾ ਗਿਆ। ਸੋ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਵੀ ਯਾਦ ਰੱਖਣਾ ਹੈਗਾ। ਜੀ ਬਿਲਕੁਲ। ਸੋ ਪਠਾਨਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਉਹ ਨੀਹਾਂ ਦੇ ਵਿੱਚ ਜਿਨ੍ਹਾਂ ਨੂੰ ਚੜ੍ਹਿਆ ਅਤੇ ਅੱਜ ਸਿੱਖੀ ਦੀਆਂ ਨੀਹਾਂ ਜਿਹੜੀਆਂ ਜਿੰਨੀਆਂ ਮਜ਼ਬੂਤ ਨੇ ਉਹਨਾਂ ਦੇ ਕਰਕੇ ਗੁਰੂ ਸਾਹਿਬ ਨੇ ਪੂਰਾ ਪਰਿਵਾਰ ਜਿਹੜਾ ਆ ਉਹ ਕੁਰਬਾਨ ਕਰ ਦਿੱਤਾ ਸਿੱਖੀ ਦੇ ਲਈ। ਪਠਾਨਕੋਟ ਪ੍ਰਣਾਮ ਹੈ। ਅਤੇ ਆਓ ਆਪਾਂ ਇਹੀ ਕੋਸ਼ਿਸ਼ ਕਰੀਏ ਵੀ ਉਹਨਾਂ ਦੀਆਂ ਇਹਨਾਂ ਸ਼ਹਾਦਤਾਂ ਨੂੰ ਜਿਹੜਾ ਉਹਨਾਂ ਤੋਂ ਕੁਛ ਨਾ ਕੁਛ ਆਪਾਂ ਸਿੱਖੀਏ ਅਤੇ ਇਹਨਾਂ ਨੂੰ ਹੋਰ ਜਿਹੜਾ ਆ ਉਹ ਆਪਾਂ ਸਿੱਖੀ ਨੂੰ ਮਜ਼ਬੂਤ ਕਰਦੇ ਚੱਲੀਏ। ਅਤੇ ਖਬਰਾਂ ਦੇ ਵੱਲ ਜਿਹੜਾ ਹਰਜੋਤ ਸਿੰਘ ਜੀ ਵੱਧਦੇ ਜਾਈਏ। ਕਾਂਗਰਸ ਨੇ ਜਿਹੜਾ ਆ ਰਾਸ਼ਟਰਪਤੀ ਟਰੰਪ ਨੂੰ ਕੋਵਿਡ ਰਿਲੀਫ ਬਿੱਲ ਜਿਹੜਾ ਉਹ ਘੱਲ ਦਿੱਤਾ ਆ। ਟਰੰਪ ਹੁਣੀ ਕਹਿੰਦੇ ਜੀ ਮੈਂ ਤਾਂ ਅਣਥੱਕ ਮਿਹਨਤ ਕਰਨੀ ਆ, ਅਤੇ ਹੁਣ ਫੋਟੋਆਂ ਉਹਨਾਂ ਦੀਆਂ ਆ ਰਹੀਆਂ ਵੀ ਉਹ ਗੋਲਫ ਖੇਡਦੇ ਹੋਏ ਫਿਰ ਦੇਖੇ ਗਏ ਆ। ਕੱਲ੍ਹ ਤੋਂ ਬਹੁਤ ਸਾਰੇ ਕਿੰਨੇ ਮਿਲੀਅਨ ਲੋਕਾਂ ਦੀ ਜਿਹੜੀ ਅਨਇੰਪਲੋਇਮੈਂਟ ਆ ਉਹ ਬੰਦ ਹੋ ਜਾਣੀ ਆ। ਬਹੁਤ ਸਾਰੇ ਲੋਕਾਂ ਨੂੰ ਜਿਹੜੀ ਸਹੂਲਤ ਸਹਾਇਤਾ ਜਿਹੜੀ ਮਿਲ ਰਹੀ ਸੀ ਸਰਕਾਰੀ ਤੌਰ ਦੇ ਉੱਤੇ ਉਹ ਜਿਹੜੀ ਉਹ ਖ਼ਤਮ ਹੋ ਜਾਣੀ ਆ। ਕਿਉਂਕਿ ਰਾਈਟ ਨਾਓ ਰਾਸ਼ਟਰਪਤੀ ਟਰੰਪ ਇਹ ਜਿੱਦ ਕਰ ਰਹੇ ਆ ਵੀ $2000 ਦਾ ਜਿਹੜਾ ਸਟਿਮੂਲਸ ਚੈੱਕ ਆ ਉਹ ਹੋਣਾ ਚਾਹੀਦਾ। ਉਹ ਡੈਮੋਕ੍ਰੇਟਸ ਨੇ ਮੰਨੀ ਗੱਲ, ਮੈਜਰ ਨੂੰ ਜਿਹੜਾ ਆ ਉਹ ਲਿਆਂਦਾ ਸਦਨ ਦੇ ਵਿੱਚ, ਪਰ ਜਿਹੜੇ ਇਹਨਾਂ ਦੇ ਸਾਥੀ GOP ਦੇ ਲੀਡਰ ਸੀਗੇ ਉਹਨਾਂ ਨੇ ਉਸ ਮੈਜਰ ਨੂੰ ਜਿਹੜਾ ਉੱਥੇ ਰੋਕ ਦਿੱਤਾ ਵੀ ਨਹੀਂ, ਜਿਹੜਾ ਅਸੀਂ $2000 ਜਿਹੜਾ ਲੋਕਾਂ ਨੂੰ ਜਿਹੜਾ ਉਹ ਨਹੀਂ ਦੇ ਸਕਦੇ। ਤੁਸੀਂ ਕਹੋ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੇ ਹੋਰ ਟੈਕਸ ਕੱਟ $1 ਟ੍ਰਿਲੀਅਨ ਦੇ ਜਿਹੜੇ ਹੋਣਗੇ ਉਹ ਉਹਨਾਂ ਨੇ ਝਟਪਟ ਜਿਹੜੇ ਉਸ ਦੇ ਲਈ ਹਾਮੀ ਜਿਹੜੀ ਉਹ ਭਰ ਦੇਣੀ ਆ। ਸੋ ਰਾਸ਼ਟਰਪਤੀ ਟਰੰਪ ਅਤੇ ਜਿਹੜੇ ਰਿਪਬਲਿਕਨਸ ਆ ਉਹਨਾਂ ਦੇ ਵਿੱਚ ਇਸ ਗੱਲੋਂ ਜਿਹੜੀ ਉਹ ਦਰਾਰ ਜਿਹੜੀ ਕਿਤੇ ਨਾ ਕਿਤੇ ਵਧੀ ਆ। ਕੱਲ੍ਹ ਖਬਰਾਂ ਜਿਹੜੀਆਂ ਵੀ ਆਈਆਂ ਸੀ ਛੁੱਟੀਆਂ 'ਤੇ ਜਾਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਉਪ ਰਾਸ਼ਟਰਪਤੀ ਨੂੰ ਮਾਈਕ ਪੈਂਸ ਹੋਣਾ ਨੂੰ ਜਿਹੜੇ ਉਹ ਮਿਲੇ ਨੇ ਅਤੇ ਉਹਨਾਂ ਦੇ ਨਾਲ ਹੁਣ ਮੁਲਾਕਾਤ ਕਰਨ ਦੇ ਪਿੱਛੇ ਕੀ ਜਿਹੜਾ ਇੱਕ ਮੁੱਖ ਜਿਹੜੀ ਖਬਰਾਂ ਜਿਹੜੀਆਂ ਆ ਰਹੀਆਂ ਆ ਵੀ ਜਿਹੜਾ ਇਲੈਕਟੋਰਲ ਕਾਲਜ ਦੀ ਜਦੋਂ ਹੁਣ ਵੋਟ ਹੋਣੀ ਆ ਸਦਨ ਦੇ ਵਿੱਚ, ਅਤੇ ਆਈ ਥਿੰਕ ਕਿਤੇ ਨਾ ਕਿਤੇ ਸ਼ਾਇਦ ਉਹ ਸੋਚ ਰਿਹਾ ਵੀ ਮੈਨੂੰ ਉਪ ਰਾਸ਼ਟਰਪਤੀ ਆ ਉਹ ਰਾਸ਼ਟਰਪਤੀ ਘੋਸ਼ਿਤ ਕਰ ਦੇਣ। ਇਰਰਿਸਪੈਕਟਿਵ ਇਲੈਕਟੋਰਲ ਕਾਲਜ ਦੀਆਂ ਵੋਟਾਂ ਜਿਹੜੀਆਂ ਉਹ ਕਿਸ ਪਾਸੇ ਵੱਲ ਨੂੰ ਜਾਂਦੀਆਂ ਨੇ, ਪਰ ਕਾਫੀ ਚੁਣੌਤੀ ਭਰਪੂਰ ਜਿਹੜਾ ਮਾਹੌਲ ਆ ਉਪ ਰਾਸ਼ਟਰਪਤੀ ਲਈ ਵੀ ਜਿਹੜਾ ਉਹ ਬਣਿਆ ਪਿਆ ਹੈਗਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ। ਰਾਸ਼ਟਰਪਤੀ ਟਰੰਪ ਗੋਲਫ ਖੇਡਦੇ ਟਵੀਟ ਜਿਹੜੇ ਉਹ ਜ਼ਰੂਰ ਕਰੀ ਜਾ ਰਹੇ ਆ, ਪਰ ਹਾਲ ਦੀ ਘੜੀ ਉਹਨਾਂ ਮਿਲੀਅਨਸ ਆਫ ਲੋਕਾਂ ਦੀ ਕੋਈ ਬਾਂਹ ਫੜਨ ਵਾਲਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹੈਗਾ।
ਜੀ, ਸੋ ਬਿਲਕੁਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਮਿਚ ਮਕੌਨਲ ਦੇ ਉੱਤੇ ਵੀ ਕਾਫੀ ਤਵਾ ਕੱਸਿਆ ਹੈਗਾ, ਤੇ ਜੇ ਉਹ ਸਾਈਨ ਨਹੀਂ ਕਰਦੇ ਤੇ ਮੰਡੇ ਨੂੰ ਜਿਹੜੀ ਆ ਗਵਰਨਮੈਂਟ ਸ਼ਟਡਾਊਨ ਹੋ ਸਕਦੀ ਹੈਗੀ ਆ। ਅਗਲੀ ਖਬਰ ਪਰ ਚਲੀਏ। ਅੱਜ ਨੈਸ਼ਵਿਲ ਟੈਨਸੀ ਦੇ ਵਿੱਚ ਡਾਊਨਟਾਊਨ ਨੈਸ਼ਵਿਲ 'ਚ ਅਰਲੀ ਕ੍ਰਿਸਮਸ ਮਾਰਨਿੰਗ ਦੇ ਉੱਤੇ ਇੱਕ ਬਲਾਸਟ ਹੋਇਆ, ਤੇ ਕਹਿੰਦੇ ਵੀ ਜਿਹੜਾ ਇਹ ਬਲਾਸਟ ਹੈਗਾ ਆ ਸੈਕੰਡ ਐਵਨਿਊ ਤੇ ਬਰੋਡਵੇ ਨੀਅਰ ਕਮਰਸ ਸਟਰੀਟ ਜਿਹੜਾ ਆ ਉੱਥੇ 6:30 ਵਜੇ ਦੇ ਕਰੀਬ ਸਵੇਰੇ ਜਿਹੜਾ ਫਰਾਈਡੇ ਅੱਜ ਉੱਥੇ ਹੋਇਆ, ਤੇ ਕਹਿੰਦੇ ਪਈ ਇਹ ਇੰਟੈਂਸ਼ਨਲੀ ਜਿਹੜਾ ਕੀਤਾ ਗਿਆ ਹੈਗਾ ਆ। ਇੱਕ ਕਾਰ ਦੇ ਵਿੱਚੋਂ ਜਿਹੜਾ ਇਹ ਬਲਾਸਟ ਹੋਇਆ, ਨੈਸ਼ਵਿਲ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਦੇ ਸਪੋਕਸਪਰਸਨ ਡੌਨ ਐਰਨ ਆ, ਉਹਨਾਂ ਨੇ ਇਹ ਦੱਸਿਆ। ਜੀ ਬਿਲਕੁਲ। ਸੋ FBI ਕਹਿੰਦੇ ਵੀ ਇਸ ਟਾਈਮ ਇਸ ਇਨਵੈਸਟੀਗੇਸ਼ਨ ਨੂੰ ਟੇਕ ਓਵਰ ਕਰ ਚੁੱਕੀ ਹੈ। ਜਿਹੜਾ ਵਹੀਕਲ ਐਕਸਪਲੋਜਨ ਜਿਹੜਾ ਆ ਨੈਸ਼ਵਿਲ ਟੈਨਸੀ ਦੇ ਵਿੱਚ ਡਾਊਨਟਾਊਨ 'ਚ ਹੋਇਆ ਆ। ਕੁਛ ਲੋਕ ਜਿਹੜੇ ਇਸ ਦੇ ਵਿੱਚ ਫੱਟੜ ਜਿਹੜੇ ਦੱਸੇ ਗਏ ਨੇ, ਪਰ ਇੱਕ ਜਿਹੜੀ ਇਸ ਦੇ ਵਿੱਚ ਇਹੀ ਚੰਗੀ ਖਬਰ ਰਹੀ ਆ ਵੀ ਕਿਸੇ ਨੂੰ ਲਾਈਫ ਥ੍ਰੈਟਨਿੰਗ ਇੰਜਰੀਜ਼ ਜਿਹੜੀਆਂ ਆ ਉਹ ਇਸ ਦੇ ਵਿੱਚ ਨਹੀਂ ਹੋਈਆਂ। ਕੁਛ ਲੋਕ ਜ਼ਰੂਰ ਪਰ ਫੱਟੜ ਜਿਹੜੇ ਉਹ ਹੋਏ ਨੇ। ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨਾਂ ਦੇ ਵਿੱਚ ਜਿਹੜੀ ਆ ਮਾਫੀਆਂ ਦੀ ਝੜੀ ਜਿਹੜੀ ਲਾਈ ਹੈ, ਜਿਸ ਦੇ ਵਿੱਚ ਕਰਪਟ ਪੋਲੀਟੀਸ਼ਨਾਂ ਤੋਂ ਲੈ ਕੇ ਆਪਣੇ ਕੁੜਮ ਨੂੰ ਵੀ ਜਿਹੜੀ ਉਹਨਾਂ ਨੇ ਮਾਫੀ ਆ ਉਹ ਇਸ ਦੇ ਵਿੱਚ ਦੇ ਦਿੱਤੀ ਹੈਗੀ ਆ। ਇਹ ਬਲੈਕ ਵਾਟਰ ਵਾਲੇ ਜਿਹੜੇ ਕੰਟਰੈਕਟਰ ਸੀ ਉਹਨਾਂ ਨੂੰ ਮਾਫ ਕੀਤਾ। ਜਿਹੜੇ ਪ੍ਰੋਸੀਕਿਊਟਰ ਸੀਗੇ US ਅਟਰਨੀਜ਼ ਜਿਨ੍ਹਾਂ ਨੇ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਕੋਸ਼ਿਸ਼ਾਂ ਕੀਤੀਆਂ ਸੀਗੀਆਂ, ਉਹ ਕਹਿੰਦੇ ਵੀ ਸਾਡੀ ਸਾਰੀ ਇਸ ਮਿਹਨਤ ਦਾ ਉੱਤੇ ਪਾਣੀ ਫਿਰ ਗਿਆ ਹੈ, ਅਤੇ ਕਹਿੰਦੇ ਅਮਰੀਕਨ ਜਸਟਿਸ ਸਿਸਟਮ ਕਿਤੇ ਨਾ ਕਿਤੇ ਇੱਦਾਂ ਹੋਣ ਦੇ ਨਾਲ ਉਹ ਇੱਕ ਹਿਸਾਬ ਦੇ ਨਾਲ ਉਹਦੇ ਉੱਤੇ ਕਾਲਾ ਧੱਬਾ ਇਹ ਬਣਿਆ ਆ। ਬਰਨੀ ਸੈਂਡਰਸ ਨੇ ਤਾਂ ਟਵੀਟ ਦੇ ਵਿੱਚ ਇੱਥੋਂ ਤੱਕ ਵੀ ਆਖ ਦਿੱਤਾ ਵੀ ਦਿਸ ਮੈਨ ਇਜ਼ ਦੀ ਮੋਸਟ ਕਰਪਟ ਪ੍ਰੈਜ਼ੀਡੈਂਟ ਆਫ ਅਮੈਰੀਕਾ, ਵੀ ਆਪਣੇ ਜਿਹੜੇ ਨਜ਼ਦੀਕੀਆਂ ਨੂੰ ਹੀ ਜਿਹੜੀ ਇਹ ਮਾਫੀਆਂ ਦੀ ਝੜੀ ਜਿਹੜੀ ਉਹ ਲਗਾ ਰਹੇ ਹੈਗੇ ਆ। ਜਿਹੜੇ ਕੁਸ਼ਨਰ ਜਿਹੜੇ ਹੈਗੇ ਨੇ ਉਹਨਾਂ ਨੂੰ ਇਹਨਾਂ ਨੇ ਮਾਫ ਜਿਹੜਾ ਉਹ ਕਰ ਦਿੱਤਾ। ਇਸ ਤੋਂ ਇਲਾਵਾ ਆਪਾਂ ਜਿੱਦਾਂ ਪਹਿਲਾਂ ਦੱਸਿਆ, ਇਹਨਾਂ ਦੇ ਜਿਹੜੇ ਕੈਂਪੇਨ ਦੇ ਨਾਲ ਜੁੜੇ ਹੋਏ ਲੋਕ ਜਿਨ੍ਹਾਂ ਦੇ ਉੱਤੇ ਕਈ ਦੋਸ਼ ਸਾਬਤ ਹੋਏ ਆ, ਕਈਆਂ ਨੂੰ ਜਿਨ੍ਹਾਂ ਜੇਲ੍ਹਾਂ ਵੀ ਹੋਈਆਂ ਆ, ਉਹਨਾਂ ਨੂੰ ਵੀ ਇਹਨਾਂ ਨੇ ਮਾਫ ਕੀਤਾ। ਇੱਕ ਕੱਲ੍ਹ ਜਿਹੜੀ ਇੱਕ ਹੋਰ ਖਬਰ ਇਸ ਦੇ ਵਿੱਚ ਰਿਪੋਰਟ 'ਚ ਚਰਚਾ ਜਿਹੜੀ ਚੱਲ ਰਹੀ ਸੀ, ਕਹਿੰਦੇ ਪੌਲ ਮੈਨਾਫੋਰਟ ਜਿਸ ਦੇ ਪਹਿਲੋਂ ਮਿਊਲਰ ਇਨਵੈਸਟੀਗੇਸ਼ਨ ਦੇ ਨਾਲ ਸਹਾਇਤਾ ਕਰਨ ਦੀ ਗੱਲ ਆਖੀ ਸੀ, ਪਰ ਕਹਿੰਦੇ 2017 ਦੇ ਵਿੱਚ ਇਹ ਕਥਿਤ ਤੌਰ ਦੇ ਉੱਤੇ ਹੁਣ ਗੱਲਾਂ ਜਿਹੜੀਆਂ ਆ ਰਹੀਆਂ ਨੇ ਸਾਹਮਣੇ ਵੀ ਟਰੰਪ ਹੁਣਾਂ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਕੋਈ ਗੱਲ ਨਹੀਂ, ਆਈ ਵਿਲ ਟੇਕ ਕੇਅਰ ਆਫ ਯੂ, ਤੂੰ ਬਸ ਮਿਊਲਰ ਦਾ ਜਿਹੜਾ ਆ ਜਾਂਚ ਦੇ ਵਿੱਚ ਸਾਥ ਜਿਹੜਾ ਉਹ ਨਹੀਂ ਦੇਣਾ। ਸੋ ਆਈ ਥਿੰਕ ਕਿਤੇ ਨਾ ਕਿਤੇ ਉਹ ਗੱਲ ਜੇ ਵਾਕਿਆ ਹੀ ਇੱਦਾਂ ਹੋਈ ਆ, ਤੇ ਹੁਣ ਮੈਨਾਫੋਰਟ ਹੁਣਾਂ ਨੂੰ ਜਿਹੜੀ ਆ ਉਹ ਮਾਫੀ ਆ ਰਾਸ਼ਟਰਪਤੀ ਵੱਲੋਂ ਮਿਲ ਚੁੱਕੀ ਆ। ਇਸ ਦੇ ਲਈ ਇਹਨਾਂ ਦੇ ਉੱਤੇ ਕਾਫੀ ਜਿਹੜੇ ਇਸ ਟਾਈਮ ਜਿਹੜਾ ਵਿਵਾਦ ਆ ਉਹ ਚੱਲ ਰਿਹਾ ਆ, ਅਤੇ ਇਹ ਇਹਨਾਂ ਦੇ ਲਈ ਹੋਰ ਵੀ ਮਾੜਾ ਇਸ ਕਰਕੇ ਸਾਬਤ ਹੋ ਸਕਦਾ ਵੀ ਜੇ 2024 ਦੇ ਵਿੱਚ ਮੁੜ ਦੁਬਾਰਾ ਇਹ ਇਲੈਕਸ਼ਨ ਲੜਨ ਬਾਰੇ ਸੋਚਦੇ ਨੇ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਦੀ, ਤਾਂ ਉਦੋਂ ਇਹ ਜਿਹੜੀਆਂ ਗੱਲਾਂ ਆ ਪੋਲੀਟੀਕਲੀ ਕਾਫੀ ਵੱਡੇ ਜਿਹੜੇ ਆ ਉਹ ਮੁੱਦੇ ਬਣਨਗੇ। ਅਗਲੀ ਖਬਰ ਵੱਲ ਚੱਲੀਏ। ਜਿਹੜੀ CHP ਆ ਕੈਲੀਫੋਰਨੀਆ ਹਾਈਵੇ ਪੈਟਰੋਲ, ਉਹਨਾਂ ਨੇ ਕਿਹਾ ਵੀ ਕ੍ਰਿਸਮਸ ਦੇ ਇਸ ਵੀਕਐਂਡ ਦੇ ਦੌਰਾਨ ਉਹ ਈਵਨ ਦੋ ਗਵਰਨਰ ਵੱਲੋਂ ਕਿਹਾ ਗਿਆ ਵੀ ਆਪਣੇ ਘਰਾਂ 'ਚ ਰਹੋ, ਪਰ ਉਹ ਇਨਫੋਰਸਮੈਂਟ ਬਹੁਤ ਹੀ ਸਖਤੀ ਨਾਲ ਕਰਨਗੇ। ਕੋਈ ਬੰਦਾ ਕਹਿੰਦੇ ਸਪੀਡ ਕਰਦਾ ਆ, ਡਰੰਕ ਡਰਾਈਵਿੰਗ ਕਰਦਾ ਆ, ਉਹਨਾਂ ਨੂੰ ਰਾਈਟ ਵੇ ਅਰੈਸਟ ਕੀਤਾ ਜਾਊਗਾ। ਸੋ ਪੂਰਾ ਵੀਰਵਾਰ ਸ਼ਾਮ ਤੋਂ ਲੈ ਕੇ ਸੰਡੇ ਸ਼ਾਮ ਤੱਕ ਜਿਹੜੀ ਆ CHP ਵਾਲੇ ਅਲਰਟ ਰਹਿਣਗੇ। ਈਵਨ ਪਿਛਲੀ ਜਿਹੜੀ ਥੈਂਕਸ ਗਿਵਿੰਗ ਆ ਉੱਥੇ ਵੀ ਉਸ ਟਾਈਮ ਦੇ ਉੱਤੇ ਵੀ ਲੋਕਾਂ ਨੇ ਘੱਟ ਹੀ ਜਿਹੜਾ ਟਰੈਵਲ ਕੀਤਾ ਸੀ, ਪਰ ਸਟਿਲ ਕਹਿੰਦੇ 271 ਬੰਦੇ ਜਿਹੜੇ ਆ ਉਹ ਅਰੈਸਟ ਹੋਏ ਸੀ, 868 ਅਰੈਸਟ ਹੋਏ ਸੀ, ਤੇ 50 ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਸੀਆਂ। ਸੋ ਹੁਣ ਜਿਹੜਾ ਆ ਕ੍ਰਿਸਮਸ ਵਾਲਾ ਉਹਨੀ ਇਨਫੋਰਸਮੈਂਟ ਸ਼ੁਰੂ ਕਰ ਦਿੱਤੀ। ਉਹ ਵੀਰਵਾਰ ਸ਼ਾਮ ਦੀ 30 ਘੰਟਿਆਂ ਦੇ ਵਿੱਚ ਕਹਿੰਦੇ ਪਈ 271 ਲੋਕ ਜਿਹੜੇ ਅਰੈਸਟ ਹੋਏ ਆ, 10 ਜਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ, ਕਿਉਂਕਿ ਟ੍ਰੈਫਿਕ ਥੋੜ੍ਹਾ ਘੱਟ ਆ, ਲੋਕ ਸਪੀਡ ਬਹੁਤ ਕਰਦੇ ਆ, ਡਰੰਕ ਡਰਾਈਵਿੰਗ ਕਰਦੇ ਆ, ਜਿਹੜਾ ਕਿ ਬਹੁਤ ਖਤਰਨਾਕ ਆ। ਜੀ CDC ਨੇ ਅੱਜ ਜਿਹੜਾ ਉਹ ਐਲਾਨ ਕਰ ਦਿੱਤਾ ਵੀ ਜਿਹੜਾ ਵੀ ਕੋਈ ਅਮਰੀਕਾ ਦੇ ਵਿੱਚ UK ਤੋਂ ਆ ਰਿਹਾ ਆ ਉਸ ਦੇ ਲਈ ਕਰੋਨਾ ਵਾਇਰਸ ਟੈਸਟਿੰਗ ਦੇ ਵਿੱਚ ਨੈਗੇਟਿਵ ਹੋਣਾ ਲਾਜ਼ਮੀ ਹੋਵੇਗਾ। ਕਹਿੰਦੇ ਵੀ ਇਹ ਜਿਹੜੇ ਅਮਰੀਕਨ ਸਿਟੀਜ਼ਨ ਵੀ ਆ ਰਹੇ ਨੇ ਜਾਂ ਹੋਰ ਜਿਹੜੇ ਮੁਲਕਾਂ ਦੇ ਨਾਗਰਿਕ ਅਮਰੀਕਾ ਦੇ ਵਿੱਚ UK ਤੋਂ ਆ ਰਹੇ ਹੋਣਗੇ ਤਾਂ ਉਹਨਾਂ ਦੇ ਲਈ ਇਹ ਜਿਹੜਾ ਕਰਨਾ ਹੈ ਉਹ ਲਾਜ਼ਮੀ ਹੋਊਗਾ। ਆਲਰੇਡੀ ਵਿਸ਼ਵ ਦੇ ਹੋਰ ਬਹੁਤ ਸਾਰੇ ਮੁਲਕਾਂ ਨੇ UK ਦੇ ਨਾਲ ਇਸ ਤਰੀਕੇ ਦੇ ਨਾਲ ਇਹ ਕਰੋਨਾ ਵਾਇਰਸ ਟੈਸਟਿੰਗ ਮੈਂਡੇਟ ਜਿਹੜੇ ਆ ਉਹ
ਜਾਰੀ ਕੀਤੇ ਨੇ। ਇਹ ਮਾਰਚ ਦੇ ਵਿੱਚ ਵੀ ਯਾਦ ਹੋਣਾ ਆ ਵੀ ਉਸ ਟਾਈਮ ਦੇ ਉੱਤੇ ਵੀ ਯੂਨਾਈਟਿਡ ਸਟੇਟਸ ਦੇ ਵਿੱਚ ਜਿਹੜੇ ਫੋਰਨ ਨੈਸ਼ਨਲਸ ਆ, ਜਿਹੜੇ ਖਾਸ ਕਰਕੇ ਯੂਕੇ ਤੋਂ ਆ ਰਹੇ ਸੀਗੇ, ਉਹਨਾਂ ਦੀ ਐਂਟਰੀ ਜਿਹੜੀ ਉਹ ਰੋਕ ਦਿੱਤੀ ਗਈ ਸੀ। ਸੋ ਕਹਿੰਦੇ ਵੀ ਘੱਟੋ ਘੱਟ 72 ਘੰਟੇ ਪਹਿਲੋਂ ਤੱਕ ਜਿਹੜਾ ਟੈਸਟ ਆ ਉਹਨਾਂ ਨੂੰ ਕਰਾਉਣਾ ਪਵੇਗਾ ਅਤੇ ਨੈਗੇਟਿਵ ਟੈਸਟ ਹੋਣਾ ਚਾਹੀਦਾ। ਅਤੇ ਨੈਗੇਟਿਵ ਟੈਸਟ ਦੇ ਜਿਹੜੇ ਦਸਤਾਵੇਜ਼ ਆ ਉਹ ਉਹਨਾਂ ਨੂੰ ਏਅਰਲਾਈਨਸ ਨੂੰ ਦੇਣੇ ਪੈਣਗੇ। ਅਤੇ ਕਹਿੰਦੇ ਵੀ ਇਹ 28 ਦਸੰਬਰ ਤੱਕ ਜਿਹੜਾ ਆ ਉਹ ਇਫੈਕਟਿਵ ਰਹੇਗਾ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਹਿੰਦੇ ਇੱਕੋ ਇੱਕ ਬੀਬੀ ਲੀਜ਼ਾ ਮੌਂਟਗੋਮਰੀ ਨਾਮ ਦੀ ਜਿਹੜੀ ਹੈਗੀ ਆ, ਉਸ ਦੀ ਫਾਂਸੀ ਦੇ ਨਾਲ ਜਿਹੜੀ ਆ ਮੌਤ ਹੋਣੀ ਸੀ ਦਸੰਬਰ 8 ਨੂੰ, ਜਨਵਰੀ 12 ਨੂੰ। ਤੇ ਇਸ ਨੂੰ ਦਸੰਬਰ 8 2004 ਦੇ ਵਿੱਚ ਕਨਵਿਕਟ ਕੀਤਾ ਗਿਆ ਸੀ। ਉਸ ਟਾਈਮ ਦੇ ਉੱਤੇ ਇਸ ਨੇ ਮਜ਼ੂਰੀ ਦੇ ਵਿੱਚ ਇੱਕ ਬੀਬੀ ਦਾ ਗਲਾ ਕੱਟਤਾ ਸੀ ਤੇ ਉਸ ਦੇ ਢਿੱਡ ਚੋਂ ਬੱਚਾ ਕੱਢ ਕੇ ਉਹ ਬੱਚਾ ਲੈ ਗਏ ਸੀ ਵੀ ਇਹ ਬੱਚਾ ਮੇਰਾ ਹੈਗਾ ਆ। ਬੱਚੇ ਨੂੰ ਕਿਡਨੈਪ ਕਰ ਲਿਆ ਸੀ ਤੇ ਉਸ ਬੀਬੀ ਨੂੰ ਮਾਰ ਦਿੱਤਾ ਸੀ। ਸੋ ਇਹ ਕਹਿੰਦੇ ਵੀ ਹੁਣ ਇਹ ਜਿਹੜੀ ਐਗਜ਼ੀਕਿਊਸ਼ਨ ਡੇਟ ਹੈਗੀ ਆ, ਇਹ ਜਨਵਰੀ 12 ਤੋਂ ਹੁਣ ਐਕਸਟੈਂਡ ਕੀਤੀ ਜਾਊਗੀ। ਸੋ ਇਹ ਜਿਹੜੇ ਆਉਣ ਵਾਲੇ ਜੋ ਬਾਈਡਨ ਦਾ ਐਡਮਿਨਿਸਟ੍ਰੇਸ਼ਨ ਆ ਉਹ ਇਸ ਨੂੰ ਹੈਂਡਲ ਕਰਨਗੇ। ਜੀ ਜੀ, ਜਾਰਜੀਆ ਦੀ ਸੈਨੇਟ ਰਨ ਆਫ ਇਲੈਕਸ਼ਨ ਇਸ ਟਾਈਮ ਪੂਰੇ ਪੋਲੀਟੀਕਲ ਜ਼ੋਰ ਦਾ ਮੁੱਦਾ ਜਿਹੜਾ ਉਹ ਬਣ ਚੁੱਕੀ ਆ। ਡੈਮੋਕ੍ਰੇਟ ਪਾਰਟੀ ਦੇ ਜਿਹੜੇ ਦੋਨੋਂ ਕੈਂਡੀਡੇਟਸ ਇਸ ਟਾਈਮ ਲੱਗੇ, ਉਹਨਾਂ ਨੇ ਕਹਿੰਦੇ ਵੀ ਪਿਛਲੇ 2 ਹਫ਼ਤਿਆਂ ਦੇ ਵਿੱਚ $100 ਮਿਲੀਅਨ ਜਿਹੜਾ ਆ ਉਹ ਫੰਡ ਰੇਜ਼ ਕੀਤਾ ਆ ਇਸ ਇਲੈਕਸ਼ਨ ਦੇ ਉੱਤੇ ਜਿਹੜਾ ਉਹ ਖਰਚਣ ਦੇ ਲਈ। ਦੋਨੋਂ ਹੀ ਪਾਰਟੀਆਂ ਦਾ ਵਕਾਰ ਜਿਹੜਾ ਆ ਇਸ ਸੈਨੇਟ ਦੀਆਂ ਦੋਨੋਂ ਰੇਸਾਂ ਦੇ ਉੱਤੇ ਜਿਹੜਾ ਉਹ ਲੱਗਾ ਪਿਆ ਹੈਗਾ ਆ। ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜੌਨ ਔਸਫ ਅਤੇ ਰੈਫਲ ਵਾਰਨੌਕ ਜਿਹੜੇ ਆ ਉਹ ਉੱਥੇ ਜਿਹੜੇ ਚੁਣੌਤੀ ਦੇ ਰਹੇ ਹੈਗੇ ਨੇ ਡੇਵਿਡ ਪਰਡਿਊ ਨੂੰ ਅਤੇ ਕੈਲੀ ਲੌਫਲਰ ਉਹਨਾਂ ਨੂੰ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਜਿਹੜਾ ਉਹ ਬਣਦਾ। ਸੋ ਡੈਮੋਕ੍ਰੇਟਸ ਕਹਿੰਦੇ ਰਾਈਟ ਨਾਓ ਏਸ਼ੀਅਨ ਅਮੈਰੀਕਨ ਅਤੇ ਲਟੀਨੋ ਵੋਟਰਸ ਦੇ ਉੱਤੇ ਜਿਹੜਾ ਆ ਉਹ ਹੁਣ ਵੱਡੇ ਪੱਧਰ ਦੇ ਉੱਤੇ ਜ਼ੋਰ ਜਿਹੜੇ ਉਹ ਲਾ ਰਹੇ ਆ। ਕੱਲ੍ਹ ਤੱਕ ਆਈਆਂ ਜਿਹੜੀਆਂ ਅਰਲੀ ਵੋਟਿੰਗ ਜਿਹੜੇ ਨੰਬਰ ਸੀ ਉਸ ਦੇ ਵਿੱਚ 2 ਮਿਲੀਅਨ ਤੋਂ ਵੱਧ ਲੋਕਾਂ ਨੇ ਆਲਰੇਡੀ ਵੋਟ ਜਿਹੜੀ ਉਹ ਪਾ ਦਿੱਤੀ ਹੈ, ਜਿਹੜੀ ਕਿ 26% ਆਲਰੇਡੀ ਟੋਟਲ ਰਜਿਸਟਰਡ ਵੋਟਰ ਜਿਹੜੇ ਉਹ ਬਣਦੇ ਨੇ। ਸੋ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਨਾਲੋਂ ਵੀ ਕਹਿੰਦੇ ਆ ਵੀ ਇਸ ਵਾਰ ਜ਼ਿਆਦਾ ਟਰਨ ਆਊਟ ਹੋਣ ਦੀ ਉਮੀਦ ਹੈਗੀ ਆ ਅਤੇ ਜ਼ੋਰ ਦੋਨਾਂ ਹੀ ਪਾਰਟੀਆਂ ਨੇ ਪੂਰੇ ਜ਼ੋਰਾਂ ਦੇ ਨਾਲ ਜਿਹੜਾ ਉਹ ਲੱਗੇ ਹੋਏ ਆ ਵੀ ਸਾਡੀ ਜਿਹੜੀ ਮੈਜੋਰਟੀ ਆ ਸੈਨੇਟ ਦੇ ਵਿੱਚ ਇਹ ਸੀਟਾਂ ਜਿੱਤ ਕੇ ਬਰਕਰਾਰ ਰਹੇ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਪੋਪ ਫਰਾਂਸਿਸ ਹੈਗੇ ਆ, ਉਹਨਾਂ ਨੇ ਅੱਜ ਦੁਨੀਆ ਦੇ ਜਿਹੜੇ ਬਿਜ਼ਨਸ ਲੀਡਰਸ ਹੈਗੇ ਆ, ਬਿਜ਼ਨਸਮੈਨ ਹੈਗੇ ਆ, ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਆ, ਉਹਨਾਂ ਨੂੰ ਜਿਹੜੀ ਬੇਨਤੀ ਕੀਤੀ ਆ ਵੀ ਜਿਹੜਾ ਕਰੋਨਾ ਵਾਇਰਸ ਦਾ ਵੈਕਸੀਨ ਹੈਗਾ ਆ ਉਹ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਅਤੇ ਜਿਨ੍ਹਾਂ ਨੂੰ ਖਤਰਾ ਆ ਵੀ ਕਰੋਨਾ ਵਾਇਰਸ ਹੋ ਸਕਦਾ, ਉਹਨਾਂ ਤੱਕ ਜ਼ਰੂਰ ਪਹੁੰਚਾਇਆ ਜਾਵੇ, ਇਰਰਿਸਪੈਕਟਿਵ ਆਫ ਮੁਲਕ ਜਾਂ ਕਿਸੇ ਦੇ ਜਾਤ ਜਾਂ ਧਰਮ ਦੇ। ਸੋ ਯੂਜ਼ਲੀ ਕੀ ਹੁੰਦਾ ਆ, ਕਹਿੰਦੇ ਵੀ ਸੇਂਟ ਪੀਟਰ ਸਕੁਏਅਰ ਦੇ ਵਿੱਚ ਜਿਹੜੇ ਪੋਪ ਫਰਾਂਸਿਸ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਐਡਰੈਸ ਕਰਦੇ ਆ ਕ੍ਰਿਸਮਿਸ ਦੇ ਉੱਤੇ। ਪਰ ਕਰੋਨਾ ਵਾਇਰਸ ਕਰਕੇ ਇਸ ਸਾਲ ਉਹਨਾਂ ਨੇ ਇੱਕ ਰੂਮ ਦੇ ਵਿੱਚੋਂ ਹੀ ਐਡਰੈਸ ਕੀਤਾ, ਥੋੜ੍ਹੇ ਜਿਹੇ ਹੀ ਲੋਕ ਉੱਥੇ ਸੀਗੇ, ਪਰ ਉਹਨਾਂ ਨੇ ਜਿਹੜਾ ਆ ਕਹਿੰਦੇ ਵੀ ਅਸੀਂ ਕਿਸੇ ਤਰ੍ਹਾਂ ਦੀ ਨੈਸ਼ਨਲਿਜ਼ਮ ਨੂੰ ਨਹੀਂ ਪ੍ਰਮੋਟ ਕਰ ਸਕਦੇ ਕਰੋਨਾ ਵਾਇਰਸ ਦੇ ਵੈਕਸੀਨ ਦੇ ਸੰਬੰਧ ਦੇ ਵਿੱਚ, ਵੀ ਹਰ ਇੱਕ ਬੰਦਾ ਜਿਹੜਾ ਦੁਨੀਆ 'ਤੇ ਆਇਆ ਆ ਉਸ ਨੂੰ ਜਿਹੜਾ ਆ ਚਾਂਸ ਦੇਣਾ ਚਾਹੀਦਾ, ਉਸ ਦੀ ਹੈਲਪ ਕਰਨੀ ਚਾਹੀਦੀ ਹੈ। ਜੀ, ਵੈਕਸੀਨ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ 328 ਮਿਲੀਅਨ ਦੀ ਅਮਰੀਕੀ ਪਾਪੂਲੇਸ਼ਨ ਦੇ ਵਿੱਚ 90 ਮਿਲੀਅਨ ਲੋਕ ਜਿਹੜੇ ਪ੍ਰਾਇਓਰਿਟੀ ਲਿਸਟ ਦੇ ਉੱਤੇ ਜਿਹੜੇ ਉਹ ਰੱਖੇ ਗਏ ਆ, ਜਿਨ੍ਹਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਇਹ ਵੈਕਸੀਨ ਜਿਹੜੀਆਂ ਉਹ ਲਾਈਆਂ ਜਾਣਗੀਆਂ। ਹੁਣ ਤੱਕ ਮਿਲੀਅਨ ਤੋਂ ਵੱਧ ਜਿਹੜੇ ਆ ਉਹ ਰਾਈਟ ਨਾਓ ਡੋਜ਼ਿਸ ਜਿਹੜੇ ਆ ਐਡਮਿਨਿਸਟਰ ਕੀਤੀਆਂ ਜਾ ਚੁੱਕੀਆਂ ਨੇ। ਇੱਕ ਜਿਹੜੇ ਕਹਿੰਦੇ ਵੀ ਰਾਈਟ ਨਾਓ ਖਤਰਾ ਹੋਰ ਬਣਿਆ ਪਿਆ ਆ, ਖਾਸ ਕਰਕੇ ਹੋਰ ਬਹੁਤ ਸਾਰੇ ਮੁਲਕਾਂ ਦੇ ਲਈ ਵੀ ਨਕਲੀ ਵੈਕਸੀਨ ਵੀ ਜਿਹੜੀਆਂ ਇੰਟਰਨੈਟ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਆ ਉਹ ਆਉਣੀਆਂ ਸ਼ੁਰੂ ਹੋ ਚੁੱਕੀਆਂ, ਖਾਸ ਕਰਕੇ ਡਾਰਕ ਵੈੱਬ ਦੇ ਉੱਤੇ। ਸੋ ਕਹਿੰਦੇ ਇਹ ਵੀ ਇੱਕ ਹੋਰ ਨਵਾਂ ਖਤਰਾ ਜਿਹੜਾ ਆ ਉਹ ਬਣਿਆ, ਕਿਉਂਕਿ ਚੋਰਾਂ ਨੇ ਤਾਂ ਅਜਿਹੇ ਮੌਕਿਆਂ ਦੀ ਭਾਲ ਜਿਹੜੀ ਉਹ ਉਹਨਾਂ ਨੂੰ ਰਹਿੰਦੀ ਆ। ਅਤੇ ਕਹਿੰਦੇ ਵੀ ਇਹ ਹੁਣ ਜਿੰਨੀਆਂ ਵੀ ਸਰਕਾਰਾਂ ਨੇ ਅਤੇ ਚਾਹੇ ਇੱਥੇ ਦੀਆਂ ਨੇ ਅਤੇ ਚਾਹੇ ਬਾਹਰਲੇ ਹੋਰ ਮੁਲਕਾਂ ਦੀਆਂ ਆ, ਉਹਨਾਂ ਨੂੰ ਬਹੁਤ ਜ਼ਿਆਦਾ ਧਿਆਨ ਜਿਹੜਾ ਇਸ ਦੇ ਤਹਿਤ
ਰੱਖਣਾ ਪਵੇਗਾ ਵੀ ਤੁਸੀਂ ਵੈਕਸੀਨ ਤੁਹਾਡੀ ਕਿੱਥੋਂ ਆ ਰਹੀ ਆ ਅਤੇ ਕੀ ਵਾਕਿਆ ਹੀ ਸਹੀ ਜਿਹੜੇ ਫਾਈਜ਼ਰ ਵਾਲੀ ਆ ਜਾਂ ਮੋਡਰਨਾ ਵਾਲੀ ਆ ਵੀ ਉਹੀ ਤੁਹਾਡੇ ਤੱਕ ਜਿਹੜੀ ਉਹ ਪਹੁੰਚ ਰਹੀ ਹੋਵੇ। ਸੋ ਆਲਰੇਡੀ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਜਿਹੜਾ ਦੱਸਿਆ ਗਿਆ ਹੈਗਾ ਆ ਵੀ ਫਾਈਜ਼ਰ ਦੇ ਨਾਲ ਹੁਣ ਨਵਾਂ ਸਮਝੌਤਾ ਜਿਹੜਾ ਉਸ ਦੇ ਵਿੱਚ ਹੋਇਆ ਅਤੇ 100 ਮਿਲੀਅਨ ਡੋਜ਼ਿਸ ਜਿਹੜੀਆਂ ਆ ਉਹ ਨਵੀਆਂ ਲੈਣ ਦੀਆਂ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ। ਅਮਰੀਕਾ ਨੇ ਸੋਚਿਆ ਸੀਗਾ ਵੀ ਇਸ ਸਾਲ ਦੇ ਅਖੀਰ ਤੱਕ 20 ਮਿਲੀਅਨ ਲੋਕਾਂ ਨੂੰ ਜਿਹੜਾ ਵੈਕਸੀਨ ਆ ਉਹ ਲਾ ਦਿੱਤਾ ਜਾਊਗਾ, ਪਰ ਕੱਲ੍ਹ ਜਿਹੜੇ ਆਏ ਆંકੜੇ ਸੀ ਉਹਦੇ ਤਹਿਤ ਉਸ ਤੋਂ ਅਸੀਂ 19 ਮਿਲੀਅਨ ਆંકੜਾ ਜਿਹੜਾ ਪਿੱਛੇ ਹੈ, 1 ਮਿਲੀਅਨ ਲੋਕਾਂ ਨੂੰ ਹੀ ਜਿਹੜੀ ਆ ਅਜੇ ਤੱਕ ਵੈਕਸੀਨ ਲੱਗ ਸਕੀ ਸੀਗੀ। ਸੋ ਇਹ ਹੁਣ ਜਿਹੜਾ ਉਹ ਦੱਸਿਆ ਜਾ ਰਿਹਾ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਵੀ ਕਹਿੰਦੇ ਵੀ ਹੁਣ 3 ਮਿਲੀਅਨ ਹੋਰ ਲੋਕਾਂ ਨੂੰ ਜਲਦੀ ਫਾਈਜ਼ਰ ਬਾਇਓਨਟੈਕ ਦੀ ਵੈਕਸੀਨ ਜਿਹੜੀ ਉਹ ਲਾਉਣ ਦੀ ਕੋਸ਼ਿਸ਼ ਹੈ ਅਤੇ 12 ਮਿਲੀਅਨ ਜਿਹੜੀ ਆ ਉਹ ਮੋਡਰਨਾ ਦੀ ਵੈਕਸੀਨ ਉਹ ਲੱਗੇਗੀ। ਸੋ ਉਮੀਦ ਇਹੀ ਆ ਵੀ ਵੱਧ ਤੋਂ ਵੱਧ ਲੋਕਾਂ ਨੂੰ ਸਮੇਂ ਸਿਰ ਜਿਹੜੀ ਆ ਉਹ ਲੌਜਿਸਟਿਕਸ ਦਾ ਸਾਰਾ ਕੁਝ ਸਪਲਾਈ ਦਾ ਦੇਖਦੇ ਹੋਏ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਆ। ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਹਰਜੋਤ ਸਿੰਘ ਵੱਲੋਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।